ਕੱਲਾ ਪੱਲਾ ਜਾਂ ਦੱਲਾ। ਹਾਲਾਂਕਿ ਫਿਜ਼ਾ ਵਾਲੀ ਘੱਟ ਮਸ਼ਹੂਰ ਹੈ ਯਾਰ, ਤੇ ਕੰਜਰ ਭਾਵੇਂ ਹੀਰਾ ਮੰਡੀ 'ਚ ਹੋਏ ਤੇ ਭਾਵੇਂ ਲੰਦਨ ਦੀਆਂ ਗਲੀਆਂ ਤੇ ਹੋਏ, ਉਹ ਕੰਜਰ ਹੀ ਰਹਿੰਦਾ। ਕਸਮ ਨਾਲ ਕਿਸੇ ਵੀ ਇੱਕ ਬੰਦੇ ਨਾਲ ਮੇਰੀ ਜ਼ਾਤੀ ਕੋਈ ਲੜਾਈ ਨਹੀਂ, ਕੋਈ ਦੁਸ਼ਮਣੀ ਨਹੀਂ। ਮੁਹੰਮਦ ਰਾਣਾ ਇੱਕ ਪਾਕਿਸਤਾਨ ਫਿਲਮ ਇੰਡਸਟਰੀ ਦਾ ਇੱਕ ਨਾਂ ਹੈਗਾ ਏ, ਸਟੇਜ ਤੇ ਆ ਗਿਆ, ਤੁਹਾਨੂੰ ਉਹਦੇ ਨਾਲ ਇਤਰਾਜ਼ ਕੀ ਸੀ? ਮਤਲਬ ਕੋਈ ਡਰ ਖਤਰਾ ਤੇ ਨਹੀਂ ਲੱਗਦਾ? ਨਹੀਂ, ਡਰ ਤਾਂ ਸਿਰਫ ਅੱਲਾ ਦੀ ਜ਼ਾਤ ਦਾ, ਦੁਨੀਆ ਦਾ ਫੇਰਾ ਇੱਕ ਹੀ ਹੈ। ਵਾਹ, ਇਹ ਸਫਾਸ਼ੀ ਜਿਹੜਾ ਇੱਕ ਤੂਫਾਨ ਆ ਰਿਹਾ, ਇਹਦੇ ਖਿਲਾਫ ਬੰਦੇ ਨੂੰ ਬੋਲਣਾ ਚਾਹੀਦਾ। ਤੇ ਜੇ ਤੁਸੀਂ ਬੀਬੀਆਂ ਦੇ ਆਪਣੇ ਉਹ ਕੈਮਰਾ ਆਪ ਚਲਾ ਲੈਣਾ, ਬੀਬੀ ਨਾਲ ਚੱਲ ਝਾੜੂ ਦੇ ਤੇ ਬੈਗ ਤੋਂ ਸ਼ੁਰੂ ਹੋ ਜਾਣਾ, ਅਗਾੜੀ ਪਿਛਾੜੀ ਬੜਾ ਇਸ ਤਰ੍ਹਾਂ ਦਾ ਕੰਟੈਂਟ ਹੈ ਯਾਰ। ਕੀ ਕੋਈ ਨਸਲੀ ਲੋਕ ਨੇ, ਖਾਨਦਾਨੀ ਲੋਕ ਨੇ? ਹਾਂਜੀ, अस्सलाम वालेकुम दोस्तों, मैं औरंगजेब बेग और ਅੱਜ ਦਾ ਬੜਾ ਖਾਸ ਪ੍ਰੋਗਰਾਮ ਹੈ। ਅਸੀਂ ਸਪੈਸ਼ਲ ਟਾਈਮ ਲੈ ਕੇ ਆਪਣੇ ਦੋਸਤ ਭਾਈ ਸਜਾਦ ਜੱਟ ਸਾਹਿਬ ਕੋ ਆਏ ਆ। ਅਕਸਰ ਤੁਸੀਂ ਇਹਨਾਂ ਦੀਆਂ ਵੀਡੀਓਜ਼ ਵੇਖਦੇ ਹੋ, ਜਿਹਦੇ 'ਚ ਮੈਂ ਇਹ ਕਹਾਂਗਾ ਕਿ ਰਗੜਾ ਪ੍ਰੋਗਰਾਮ, ਤੇ ਇਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਇਹ ਰਗੜਾ ਜਿਹੜਾ ਦਿੰਦੇ ਹੋ, ਕਿਹੜੇ ਲੋਕ ਨੇ, ਕੀ ਐਸਾ ਤੁਸੀਂ ਟਾਰਗੇਟ ਸਮਝ ਕੇ ਤੇ ਉਹਨਾਂ ਨੂੰ ਜਨਾਬ ਤੁਸੀਂ ਦਵਾਈ ਦੇਣ ਦੀ ਕੋਸ਼ਿਸ਼ ਕਰਦੇ ਹੋ? ਔਰ ਇਹਦੇ ਨਾਲ ਇਹ ਵੀ ਪੁੱਛਾਂਗੇ ਕਿ ਕਿਆ ਤੁਹਾਨੂੰ ਕਦੀ ਕਿਸੇ ਨੇ ਕੋਈ ਧਮਕੀਨਮਾ ਅਪਰੋਚ ਵੀ ਕੀਤਾ ਹੈ ਕਿ ਜੀ ਤੁਸੀਂ ਵੇਖੋ ਜੀ, ਸਾਨੂੰ ਮੈਂ ਇੱਕ ਵੀਡੀਓ ਬਣਾਈ ਸੀ ਤੇ ਤੁਸੀਂ ਜਨਾਬ ਉਹਦੇ ਤੇ ਪ੍ਰੋਗਰਾਮ ਕੀਤਾ ਹੈ? ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਹੈਗੇ ਨੇ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ, ਤੇ ਇਹਨਾਂ ਨਾਲ ਜਨਾਬ ਇਹ ਵੀ ਅਸੀਂ ਪੁੱਛਾਂਗੇ ਕਿ ਤੁਹਾਨੂੰ ਕਾਹਦੀ ਐਡੀ ਮੁਸੀਬਤ ਪਈ ਹੈ ਕਿ ਤੁਸੀਂ ਜਨਾਬ ਇੱਕ ਚੌਧਰੀ ਬੰਦਾ ਹੋ ਕੇ, ਜ਼ਿਮੀਦਾਰ ਬੰਦਾ ਹੋ ਕੇ, ਤੇ ਬੜੇ ਬੜੇ ਜਿਹੜੇ ਨੇ ਫਿਲਮ ਇੰਡਸਟਰੀ ਜਾਂ ਬੜੇ ਬੜੇ ਜਿਹੜੇ ਸਾਡੇ ਸ਼ੋਬਿਜ਼ ਇੰਡਸਟਰੀ ਹੈ ਉਹਨਾਂ ਦੇ ਸਤੂਨ ਘਰ ਬਹਿ ਕੇ ਹਿਲਾ ਛੱਡਦੇ ਹੋ। ਬਹੁਤ ਸ਼ੁਕਰੀਆ ਸਜਾਦ ਜੱਟ ਸਾਹਿਬ, ਸਲਾਮ ਅਲੈਕੁਮ। ਜਜ਼ਾਕੱਲਾ ਜੀ, ਵਾਲੇਕੁਮ ਅਸਲਾਮ। ਠੀਕ ਠਾਕ ਹੋ? ਤੁਸੀਂ ਸੁਣਾਓ, ਠੀਕ ਹੋ ਨਾ? ਤੁਹਾਡਾ ਟੂਵਲ ਬੜਾ ਮਸ਼ਹੂਰ ਹੈ। ਬਸ ਭਲਾ ਹੋਏ ਉਹਨਾਂ ਲੋਕਾਂ ਦਾ ਜਿਹਨਾਂ ਮਸ਼ਹੂਰ ਕਰ ਛੜਿਆ। ਇਹ ਪਿੱਛੇ ਦੋਸਤ ਟੂਵਲ ਹੈਗਾ ਹੈ, ਤੇ ਅਕਸਰ ਜਿਹੜੇ ਹੇਟਰ ਹੈਗੇ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਬੰਦਾ ਟੂਵਲ ਤੇ ਬਹਿ ਕੇ ਗੱਲਾਂ ਕਰਦਾ। ਅਸੀਂ ਅੱਜ ਟੂਵਲ ਤੇ ਆਏ ਤੇ ਟੂਵਲ ਤੇ ਗੱਲਾਂ ਕਰਨੀਆਂ ਨੇ, ਭਾਵੇਂ ਕਿ ਲੱਗਣ ਚੰਗੀਆਂ ਤੇ ਭਾਵੇਂ ਲੱਗਣ ਬੁਰੀਆਂ। ਸਜਾਦ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਆਪਣਾ ਤੁਸੀਂ ਇਸ ਜਿਹੜਾ ਪੋਡਕਾਸਟਿੰਗ ਹੈ, ਵਲੌਗਿੰਗ ਹੈ, ਜਾਂ ਤੁਸੀਂ ਇਹਨੂੰ ਜੋ ਵੀ ਇੱਕ ਕਰ ਰਹੇ ਹੋ ਸੋਸ਼ਲ ਮੀਡੀਆ ਤੇ, ਇੱਧਰ ਕਿਸ ਤਰ੍ਹਾਂ ਆ ਗਏ? ਅੱਛਾ, ਪਹਿਲੇ ਨੰਬਰ ਤੇ ਔਰੰਗਜ਼ੇਬ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਪਿੰਡ ਤਸ਼ਰੀਫ ਲਿਆ। ਇਹ ਤੁਹਾਡੀ ਮੁਹੱਬਤ ਹੈ, ਵਰਨਾ ਬੰਦਾ ਨੇ ਚੀਜ਼ ਇਸ ਕਾਬਲ ਨਹੀਂ। ਤੁਹਾਡੀ ਮੁਹੱਬਤ ਹੈ, ਜਜ਼ਾਕੱਲਾ ਜੀ। ਅੱਛਾ, ਦੂਜੇ ਨੰਬਰ ਤੇ ਇਹ ਵੇ ਕਿ ਸ਼ੁਰੂ ਤਾਂ ਕੀਤਾ ਸੀ ਕਿ ਜਦੋਂ ਕਰੋਨਾ ਆਇਆ ਨਾ, ਮੈਂ ਲਾਹੌਰ ਅਲਹਮਦੁਲਿਲਾ ਕੋ 22 ਵਰੇ ਗੁਜ਼ਾਰੇ ਨੇ, ਠੇਕੇਦਾਰੀ ਵੀ ਕੀਤੀ ਹੈ, ਬਥੇਰਾ ਨਾ ਪੈਸਾ ਸਾਰਾ ਕੁਝ ਹੋ ਗਿਆ। ਵਾਹ। ਜਦੋਂ ਕਰੋਨਾ ਆਇਆ ਤੇ ਕਾਰੋਬਾਰ ਬੰਦ ਹੋ ਗਏ, ਮੈਂ ਸੋਚਿਆ ਕਿ ਕਿਉਂ ਨਾ ਯਾਰ ਇੱਕ ਆਪਣੀ ਬੰਦੇ ਦੀ ਪਹਿਚਾਣ ਹੋਣੀ ਚਾਹੀਦੀ ਹੈ। ਠੀਕ। ਅਗਰ ਮੈਂ ਕਿਸੇ ਦੌਰ ਵਿੱਚ ਫਿਲਮ ਇੰਡਸਟਰੀ ਗਿਆ ਸਾਂ ਤਾਂ ਉਹ ਵੀ ਇਹੋ ਹੀ ਸੋਚ ਸੀ ਕਿ ਯਾਰ ਆਪਣੇ ਇਲਾਕੇ ਦਾ ਨਾਂ ਨਿਕਲੇ, ਇੱਕ ਪਹਿਚਾਣ ਬੰਦੇ ਦੀ, ਕਿ ਯਾਰ ਵੀ ਬੰਦਾ ਦੁਨੀਆ ਤੇ ਆਇਆ ਸੀ। ਇਸ ਚੀਜ਼ ਨੂੰ ਲੈ ਕੇ ਉਹਦੇ ਨਾਲ ਜਿਹੜੀ ਵੱਡੀ ਸੋਚ ਸੀ ਨਾ, ਉਹ ਇਹ ਸੀ ਕਿ ਅਕਸਰ ਅਸੀਂ ਵੇਖਦੇ ਹਾਂ ਕਿ ਗਾਂ ਜਿਹੜੀਆਂ ਬੀਬੀਆਂ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਨਾ, ਉਹ ਉਰਦੂ ਵਾਲੇ ਪਾਸੇ ਨਾ ਲੈ ਕੇ, ਮੈਂ ਕਿਸੇ ਵੀ ਜ਼ਬਾਨ ਦੇ ਖਿਲਾਫ ਨਹੀਂ, ਬਿਲਕੁਲ ਸਿੱਖਣਾ ਚਾਹੀਦਾ, ਪੜ੍ਹਨਾ ਚਾਹੀਦਾ, ਤਰੱਕੀ ਕਰਨੀ ਚਾਹੀਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਘਰ ਵਾਲੇ ਨੂੰ ਬੰਦਾ ਇੱਜ਼ਤ ਨਾ ਦੇ ਤੇ ਬਾਹਰ ਬੰਦਾ ਜੀ ਕਰਦਾ, ਖਿੰਦ ਸਮਝੇ ਜ਼ਬਾਨ। ਹਾਂ, ਇਸ ਵਾਸਤੇ ਮੈਂ ਕਿਹਾ ਯਾਰ ਆਪਣੀ ਮਾਂ ਬੋਲੀ ਜਿਹੜੀ ਜ਼ਬਾਨ ਹੈ ਨਾ, ਇਹਦਾ ਹੀ ਕੰਮ ਕੀਤਾ ਜਾਏ, ਵਲੌਗਿੰਗ ਸ਼ੁਰੂ ਕੀਤੀ ਜਾਏ, ਕਿਉਂਕਿ ਸਾਡੇ ਪੰਜਾਬ ਦੇ ਹੀ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਪੰਜਾਬੀ 'ਚ ਕੰਮ ਨਹੀਂ ਕਰਦੇ, ਸਹੀ ਦੂਜੀਆਂ ਭਾਸ਼ਾਵਾਂ ਨੂੰ ਲੈ ਕੇ ਤੇ ਜਨਾਬ ਸ਼ੁਰੂ ਹੋ ਜਾਂਦੇ ਨੇ। ਚਲੋ ਰੱਬ ਹਦਾਇਤ ਦੇ, ਇਸ ਚੀਜ਼ ਨੂੰ ਲੈ ਕੇ ਮੈਂ ਚੱਲਿਆ ਕਿ ਆਪਣੀ ਜ਼ਬਾਨ ਵਿੱਚ ਕੰਮ ਹੋਣਾ ਚਾਹੀਦਾ, ਤਾਂ ਕਿ ਵੇਖੋ ਵੀ ਕੀ ਹੋ ਸਕਦਾ ਗਾਂ ਬੱਚੇ ਇਸ ਪਾਸੇ ਹੋਣ, ਆਪਣੀ ਜ਼ਬਾਨ ਨੂੰ ਇੱਜ਼ਤ ਦੇਣੀ ਚਾਹੀਦੀ। ਤਾਂ ਫਿਰ ਕੰਮ ਸ਼ੁਰੂ ਕਰ ਲਿਆ ਤੇ ਅਲਹਮਦੁਲਿਲਾ ਚੱਲ ਸੋ ਚੱਲ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਅਮੂਮਨ ਜਿਹੜਾ ਕੰਟੈਂਟ ਤੁਹਾਡਾ ਉਹਦੇ ਵਿੱਚ ਇੱਕ ਤੇ ਤੁਸੀਂ ਬਾਲੀਵੁੱਡ ਸਾਡੀ ਜਿਹੜੀ ਹੈ ਲਾਲੀਵੁੱਡ ਹੈਗੀ, ਪਾਕਿਸਤਾਨ ਫਿਲਮ ਇੰਡਸਟਰੀ ਹੈ, ਉਹਦੀ ਕਾਫੀ ਤੁਸੀਂ ਚੀਜ਼ਾਂ ਜਿਹੜੀਆਂ ਨਾ, ਜਿਹੜੇ ਕਿ ਪੱਸੇ ਪਰਦਾ ਹਕਾਇਕ ਨੇ, ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਤੁਸੀਂ ਐਕਸਪਲੋਰ ਵੀ ਕੀਤਾ, ਔਰ ਤੁਹਾਡੀਆਂ ਵੀਡੀਓ ਨੂੰ ਨੋ ਡਾਊਟ ਲੋਕਾਂ ਨੇ ਬੜਾ ਪਸੰਦ ਕੀਤਾ ਹੈ। ਲੇਕਿਨ ਜਿਹੜਾ ਤੁਸੀਂ ਦੇਖਦੇ ਹੋ ਕੋਈ ਲੂਜ਼ ਕੰਟੈਂਟ ਕਿਸੇ ਦਾ ਵੀ, ਜਾਂ ਕੋਈ ਐਸੀ ਚੀਜ਼ ਜਿਹਦੇ 'ਚ ਸਾਡੀਆਂ ਮਾਵਾਂ ਭੈਣਾਂ ਨੂੰ ਇੱਕ ਗਲਤ ਜਿਹੜਾ ਨਾ ਮੈਸੇਜ ਆ ਰਿਹਾ, ਜਾਂ ਘਰਾਂ 'ਚੋਂ ਵੀਡੀਓ ਧੱਕੇ ਨਾਲ ਸਾਹਮਣੇ ਆ ਜਾਂਦੀ ਹੈ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਤੇ ਇਹਦੇ ਵਾਸਤੇ ਜਿਹੜਾ ਨਾ ਥੋੜਾ ਜਿਹਾ ਜਿਗਰਾ ਵੀ ਚਾਹੀਦਾ ਹੁੰਦਾ ਕਿ ਯਾਰ ਐਵੇਂ ਲੋਕ ਆਖਣ ਨਾ, ਜਿਹੜੇ ਨੇ ਜਿਨ੍ਹਾਂ ਦੇ ਖਿਲਾਫ ਹੈ, ਜਾਂ ਕੋਈ ਮਤਲਬ ਕੋਈ ਡਰ ਖਤਰਾ ਤੇ ਨਹੀਂ ਲੱਗਦਾ? ਨਹੀਂ, ਡਰ ਤਾਂ ਸਿਰਫ ਅੱਲਾ ਦੀ ਜ਼ਾਤ ਦਾ, ਦੁਨੀਆ ਦਾ ਫੇਰਾ ਇੱਕ ਹੀ ਹੈ। ਵਾਹ। ਮੈਂ ਸਿਰਫ ਇਹ ਚਾਹੁੰਦਾ ਵਾਂ, ਕਸਮ ਨਾਲ ਕਿਸੇ ਵੀ ਇੱਕ ਬੰਦੇ ਨਾਲ ਮੇਰੀ ਜ਼ਾਤੀ ਕੋਈ ਲੜਾਈ ਨਹੀਂ, ਕੋਈ ਦੁਸ਼ਮਣੀ ਨਹੀਂ। ਜਿੰਨਿਆਂ ਤੇ ਅੱਜ ਦਾ ਟਿਕਟੋਕਰਾਂ ਜਾਂ ਦੂਸਰਿਆਂ ਤੇ ਵਲਗਰ ਜਿਹੜੇ ਕੰਟੈਂਟ ਲਿਆਉਂਦੇ ਨੇ, ਅਗਰ ਉਹਨਾਂ ਦੇ ਖਿਲਾਫ ਮੈਂ ਆਪਣਾ ਵੀਡੀਓ ਕੀਤੀ ਹੈ ਨਾ, ਸਿਰਫ ਇਸ ਨੀਅਤ ਨਾਲ ਕੀਤੀ ਹੈ ਕਿ ਯਾਰ ਤੁਹਾਡੇ ਆਖਰ ਕੱਲ੍ਹ ਨੂੰ ਬੱਚੇ ਵੀ ਹੋਣੇ ਨੇ, ਘਰ ਤੁਹਾਡੇ ਮਾਂ ਪਿਓ ਭੈਣਾਂ ਭਰਾ ਨੇ, ਅੱਛਾ ਕੰਮ ਕਰੋਗੇ ਤੇ ਲੋਕੀ ਉਹਨੂੰ ਸਲੂਟ ਮਾਰਨਗੇ, ਤਾਰੀਖ ਚੰਗੇ ਲਫ਼ਜ਼ਾਂ ਨਾਲ ਤੁਹਾਨੂੰ ਚੇਤੇ ਰੱਖੇਗੀ। ਮਾੜਾ ਕੰਮ ਕਰਦੇ ਹੋ, ਬਾਹਰ ਤੁਹਾਡੇ ਮਾਂ ਪਿਓ ਭੈਣਾਂ ਭਰਾ ਕਿਵੇਂ ਲੋਕਾਂ ਦੇ ਵਿੱਚ ਸਾਹਮਣਾ ਕਰਦੇ ਹੋਣਗੇ। ਅੱਛਾ ਕੰਮ ਕਰੋ ਤਾਂ ਕਿ ਤੁਹਾਡੇ ਵੱਡਿਆਂ ਦਾ ਨਾਂ ਹੋਏ ਬਾਹਰ, ਉਹ ਸਿਰ ਕੱਢ ਕੇ ਬਾਹਰ ਕਿ ਚੱਲ ਫਿਰ ਸਕਣ। ਮੈਂ ਇਸ ਵਾਸਤੇ ਉਹਨਾਂ ਤੇ ਵੀਡੀਓ ਕਰਨਾ, ਉਹ ਤਾਂ ਕਿ ਉਹਨਾਂ ਨੂੰ ਸਮਝ ਆ ਜੇ। ਅਗਰ ਉਹਨਾਂ ਨੂੰ ਕਿਸੇ ਨੂੰ ਨਹੀਂ ਆਉਂਦੀ ਤਾਂ ਮੈਂ ਕੀ ਕਰ ਸਕਦਾ, ਘੋਲ ਕੇ ਥੋੜ੍ਹਾ ਪਿਆਣਾ। ਮੈਂ ਸਿਰਫ ਇਹ ਚਾਹੁੰਦਾ ਕਿ ਵੇਖੋ ਵੇਖੀ ਮੇਰੇ ਵਾਂਗ ਕੁਝ ਲੋਕ ਹੋਰ ਵੀ ਉੱਠਣ,
ਇਸ ਫਹਾਸ਼ੀ ਜਿਹੜਾ ਇੱਕ ਤੂਫਾਨ ਆ ਰਿਹਾ ਇਹਦੇ ਖਿਲਾਫ ਬੰਦੇ ਨੂੰ ਬੋਲਣਾ ਚਾਹੀਦਾ। ਜੇ ਚੁੱਪ ਰਹੋਗੇ ਤੇ ਯਾਰ ਘਰ ਦਾ ਹਿਸਾਬ ਲਾ ਲਓ। ਇੱਕ ਬੱਚੀ ਜਾਂ ਬੱਚਾ ਗਲਤ ਕਰ ਰਿਹਾ ਨਾ, ਉਹਨੂੰ ਬਾਰ-ਬਾਰ ਠਾਕੋਗੇ ਨੇ, ਰੋਕੋਗੇ ਨਹੀਂ, ਉਹਨੇ ਆਖਣਾ ਉਹਦਾ ਦਿਲ ਵੱਧ ਜਾਏਗਾ। ਬਿਲਕੁਲ। ਜੇ ਬਾਰ-ਬਾਰ ਉਹਨੂੰ ਟੋਕੋਗੇ ਨਾ ਤਾਂ ਉਹਨੂੰ ਪਤਾ ਲੱਗੇਗਾ ਕਿ ਮੇਰਾ ਭਰਾ ਜਾਂ ਭੈਣ, ਮਾਂ ਪਿਓ ਇਸ ਕੰਮ ਤੋਂ ਮੈਨੂੰ ਰੋਕਦੇ ਨੇ ਵੀ ਇਹ ਕੰਮ ਮਾੜਾ, ਮੈਂ ਨਹੀਂ ਕਰਨਾ। ਇਸ ਨੀਅਤ ਨੂੰ ਲੈ ਕੇ ਦੂਸਰੇ ਨੰਬਰ ਤੇ ਜਿਹੜਾ ਤੁਸੀਂ ਸਵਾਲ ਕੀਤਾ ਫਿਲਮ ਇੰਡਸਟਰੀ ਦਾ, ਫਿਲਮ ਇੰਡਸਟਰੀ ਮੈਨੂੰ ਪੁਰਾਣਾ ਕੰਮ ਕਿਉਂ ਪਸੰਦ ਹੈ? ਲਾਲੇ ਸੁਧੀਰ ਦਾ ਦੌਰ ਹੋ ਗਿਆ, ਅਕਮਲ ਖਾਨ ਸਾਹਿਬ ਦਾ ਦੌਰ ਹੋ ਗਿਆ, ਸੁਲਤਾਨ ਰਾਈ ਸਾਹਿਬ ਦਾ ਦੌਰ ਹੋ ਗਿਆ, ਉਹ ਕਮਾਲ ਗੋਲਡਨ ਐਰਾ ਸੀ। ਉਹਦੇ ਵਿੱਚ ਸਬਕ ਅਮੂਜ਼ ਫਿਲਮਾਂ ਹੁੰਦੀਆਂ ਸੀ, ਸੋਹਣਾ ਕੰਮ ਹੁੰਦਾ ਸੀ, ਫਹਾਸ਼ੀ ਲਚਰਪਨ ਨਹੀਂ ਸੀ ਹੁੰਦਾ। ਤਾਂ ਉਹ ਅੱਛੇ ਕੰਮ ਨੂੰ ਅੱਜ ਵੀ ਉਹ ਸਾਹਮਣੇ ਲਿਆਓ ਤੇ ਲੋਕੀ ਪਸੰਦ ਕਰਦੇ ਨੇ। ਤੁਸੀਂ ਫਿਲਮ ਇੰਡਸਟਰੀ 'ਚ ਸਟੂਡੀਓ ਦੇ ਅੰਦਰ ਗਏ, ਕੰਮ ਵੀ ਮਿਲਿਆ ਤੇ ਫਿਰ ਸਟਾਪ ਕਿਉਂ ਹੋ ਗਿਆ ਕੰਮ? ਯਾਰ ਰਹੀ ਗੱਲ ਜਿਹੜਾ ਕੰਮ ਮਿਲਣ ਵਾਲੀ ਹੈ ਨਾ, ਇਹਦੇ 'ਚ ਮੈਂ ਸਮਝਦਾ ਵਾਂ ਕਿ 0% ਆ। ਠੀਕ। ਮੈਂ ਐਵੇਂ ਬੜਕਾਂ ਪਿਆ ਮਾਰਾਂ ਇੱਥੇ ਬਹਿ ਕੇ ਝੂਠ ਬੰਦਾ ਤਾਂ ਝੂਠ ਦੇ ਪੈਰ ਨਹੀਂ ਹੁੰਦੇ। ਬਿਲਕੁਲ ਠੀਕ। ਤੇ ਸਟਰਗਲ ਮੈਂ ਜ਼ਰੂਰ ਕੀਤੀ ਹੈ, ਲੇਕਿਨ ਉੱਥੇ ਲੋਕ ਕਾਮਯਾਬ ਹੁੰਦੇ ਨੇ ਕੱਲਾ ਪੱਲਾ ਜਾਂ ਦੱਲਾ। ਵਾਹ ਜੀ ਵਾਹ। ਪਹਿਲੇ ਨੰਬਰ ਤੇ ਇੱਕ ਪੱਲਾ ਨਹੀਂ ਸੀ ਹੈ, ਕਿਉਂਕਿ ਰਾਤ ਨੂੰ ਫੈਕਟਰੀਆਂ 'ਚ ਕੰਮ ਕਰਨਾ, ਦਿਨ ਨੂੰ ਫਿਰ ਜਾ ਕੇ ਉਹਦੇ ਸਟਰਗਲ ਕਰਨੀ, ਤਰਲੇ ਮਿੰਨਤਾਂ ਹੀ ਹੁੰਦੇ ਨੇ ਯਾਰ, ਸਾਰੀ ਬਾਤ ਹੈ ਜੀ। ਕੰਮ ਲੱਭ ਜੇ ਉਹ ਗੱਲ ਨਹੀਂ। ਪੱਲਾ ਵੀ ਨਹੀਂ ਸੀ, ਪੈਸਾ ਵੀ ਹੈ ਨਹੀਂ ਸੀ। ਤੇ ਦੂਸਰਾ ਕੰਮ ਵੀ ਅਸੀਂ ਅਲਹਮਦੁਲਿਲਾ ਪਿੰਡ ਦੇ ਰਹਿਣ ਵਾਲੇ ਲੋਕ, ਉਹ ਵੀ ਨਹੀਂ ਸੀ ਹੈ। ਇਸ ਵਾਸਤੇ ਫਿਰ ਘਰ ਦਾ ਵੱਡਾ ਹੋਣ ਦੇ ਨਾਤੇ ਕੁਝ ਜ਼ਿੰਮੇਵਾਰੀਆਂ ਵੀ ਸੀ ਮੇਰੇ ਸਿਰ। ਉਹ 7-8 ਸਾਲ ਬਥੇਰਾ ਖੱਜਲ ਖਵਾਰ ਹੋ ਰਿਹਾ, ਲੇਕਿਨ ਗੱਲ ਨਹੀਂ ਸੀ ਬਣ ਰਹੀ। ਫਿਰ ਲਾਹੌਰ ਵਿੱਚ ਮੇਰੇ ਉਸਤਾਦ ਨੇ, ਅੱਲਾ ਉਹਨਾਂ ਦੀ ਖੈਰ ਕਰੇ, ਅਸ਼ਰ ਮਲਕ ਸਾਹਿਬ, ਉਹਨਾਂ ਮੈਨੂੰ ਆਖਿਆ ਕਿ ਪੁੱਤਰੀ ਕਿਹੜੇ ਕੰਮ ਮਗਰ ਪੈ ਗਏ ਆ, ਘਰੋਂ ਤੁਸੀਂ ਚੰਗੇ ਹੋ, ਕਿਹੜੇ ਪਾਸੇ ਟੁਰ ਪਿਆ ਤੂੰ? ਆ ਇੱਥੇ ਫੈਕਟਰੀਆਂ ਨਵੀਆਂ ਮਸ਼ੀਨਾਂ ਆਈਆਂ ਨੇ ਸੌਰੀ ਤਾਇਵਾਨ ਦੀਆਂ, ਤੇ ਕੰਮ ਕਰੋ। ਫਿਰ ਉਹ ਅਲਹਮਦੁਲਿਲਾ ਠੇਕੇਦਾਰੀ ਕੀਤੀ ਸਾਰਾ ਕੁਝ, ਤੇ ਇਸ ਲਾਈਨ ਵਿੱਚ ਆ ਕੇ ਉਹੀ ਮੈਂ ਕਹਿੰਦਾ ਕਿ ਜਦੋਂ ਉੱਥੇ ਕਾਮਯਾਬ ਨਹੀਂ ਸੀ ਹੋਇਆ, ਮੈਂ ਸਮਝਦਾ ਕਿ ਮੇਰੀ ਇਹੋ ਹੀ ਕਾਮਯਾਬੀ ਹੈ ਕਿ ਉਹੀ ਗੱਲਾਂ ਸੋਹਣੀਆਂ ਅੱਜ ਮੈਂ ਅਲਹਮਦੁਲਿਲਾ ਕਰਨਾ। ਬਲਕਿ ਉਹ ਤਾਂ ਡਾਊਨ ਹੋ ਗਿਆ ਕੰਮ। ਹਾਂਜੀ, ਤੁਹਾਡਾ ਰੂਜ ਉਹ ਆਪਣੇ ਕਰਤੂਤਾਂ ਤੋਂ ਡਾਊਨ ਹੋਇਆ। ਜੋ ਸਨ 2000 ਦੀ ਦਹਾਈ ਤੋਂ ਬਾਅਦ ਤੁਸੀਂ ਵੇਖੋ ਐਸੀ ਗੱਲ, ਜਿਸ ਤਰ੍ਹਾਂ ਉਹਨਾਂ ਨੇ ਬੀਬੀਆਂ ਨੂੰ ਤੈਮ ਤੇ ਲਾਚੇ ਕੁਰਤੇ ਤੇ ਉਹ ਨੰਗ ਪੜੰਗ ਵਿਖਾਇਆ ਸਾਰਾ ਕੁਝ, ਤੇ ਤਬਾਹੀ ਹੋਣੀ ਸੀ। ਪਿਛਲੇ ਦਿਨਾਂ ਤੁਹਾਡਾ ਇੱਕ ਕਾਫੀ ਕੰਪੇਨ ਚੱਲੀ ਸੀ, ਤੁਸੀਂ ਵੀ ਚਲਾਈ, ਤੁਹਾਡੇ ਖਿਲਾਫ ਵੀ ਚੱਲੀ, ਕੁਝ ਐਕਟਰਸ ਨਾਮ ਨਿਹਾਦ ਦੇ ਜਿਹੜੇ ਕੁਝ ਲੋਕ ਸਨ ਪਸੇ ਪਰਦਾ, ਉਹਨਾਂ ਵੱਲੋਂ ਤੁਹਾਨੂੰ ਮੁਹੰਮਦ ਰਾਣਾ ਇੱਕ ਪਾਕਿਸਤਾਨ ਫਿਲਮ ਇੰਡਸਟਰੀ ਦਾ ਇੱਕ ਨਾਂ ਹੈਗਾ ਏ, ਸਟੇਜ ਤੇ ਆ ਗਿਆ, ਤੁਹਾਨੂੰ ਉਹਦੇ ਨਾਲ ਇਤਰਾਜ਼ ਕੀ ਸੀ? ਯਾਰ ਔਰੰਗਜ਼ੇਬ ਭਾਈ, ਮੈਨੂੰ ਕੋਈ ਇਤਰਾਜ਼ ਨਹੀਂ, ਸਿਰਫ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਯਾਰ ਤੂੰ ਖਾਂਦੇ ਪੀਂਦੇ ਘਰ ਦਾ ਮੁੰਡਾ, ਇਸ ਤਰ੍ਹਾਂ ਹੀ ਤੈਨੂੰ ਕਿਹੜੀ ਪੈਸੇ ਦੀ ਭੁੱਖ ਪੈ ਗਈ? ਸਟੇਜ ਤੇ ਮੈਂ ਕੰਮ ਕਰਨ ਦੇ ਖਿਲਾਫ ਨਹੀਂ, ਲੇਕਿਨ ਸਟੇਜ ਤੇ ਇਹ ਹੁੰਦਾ ਹੈ ਕਿ ਪਹਿਲੀ ਸੀੜੀ ਹੁੰਦੀ ਹੈ। ਜਦੋਂ ਬੰਦਾ ਫਿਲਮ 'ਚ ਚਲੇ ਜਾਂਦਾ ਹੈ ਨਾ, ਫਿਰ ਇੱਕ ਸੁਪਰਸਟਾਰ ਬਣ ਜੇ, ਫਿਰ ਸਟੇਜ ਦੇ ਉੱਤੇ ਆ ਕੇ ਛੋਟੇ ਰੋਲਾਂ ਵਿੱਚ ਧੱਕੇ ਖਾਣੇ ਛੋਟੇ ਆਰਟਿਸਟਾਂ ਤੋਂ, ਜਿਨ੍ਹਾਂ ਨੂੰ ਭੰਡ ਕਹਿ ਲਓ ਤੁਸੀਂ, ਉਹਨਾਂ ਕੋਲੋਂ ਮਾਵਾਂ ਭੈਣਾਂ ਦੀਆਂ ਜੂਤਾਂ ਖਾਣੀਆਂ, ਉਹ ਮੇਰੇ ਵਾਸਤੇ ਤਕਲੀਫ ਦੇ ਅਮਲ ਸੀ। ਅਸਲ ਵਿੱਚ ਉਹਨਾਂ ਨੂੰ ਇਹ ਲੱਗਿਆ ਕਿ ਮੈਂ ਪਤਾ ਨਹੀਂ ਉਹਨਾਂ ਦੇ ਖਿਲਾਫ ਵੀਡੀਓ ਬਣਾ ਰਿਹਾ। ਅਗਰ ਮੁਹੰਮਦ ਰਾਣਾ ਸਮੇਤ ਬਾਕੀ ਲੋਕਾਂ 'ਚ ਅਕਲ ਹੁੰਦੀ ਨਾ, ਤਾਂ ਉਹ ਸਮਝਦਾ ਮੁੰਡਾ ਸਾਡੀ ਹਮਾਇਤ 'ਚ ਬੋਲ ਰਿਹਾ। ਮੈਂ ਕਿਹਾ ਤੁਸੀਂ ਜ਼ਲੀਲ ਹੋਣ ਡੇ ਹੋ, ਉੱਥੇ ਤੁਹਾਨੂੰ ਕੀ ਲੋੜ ਹੈ ਯਾਰ, ਕਿ ਪੈਸੇ ਦੀ ਕਿਹੜੀ ਭੁੱਖ ਹੈ? ਤੁਸੀਂ ਖਾਂਦੇ ਪੀਂਦੇ ਘਰ ਹੈ, ਆਰਾਮ ਨਾਲ ਘਰ ਬੈ, ਸ਼ਾਨ ਵੀ ਤਾਂ ਬੈਠਾ ਰਿਹਾ ਨਾ 12-14 ਸਾਲ, ਹੁਣ ਬੁੱਲਾ ਵੀ ਦੁਬਾਰਾ ਆਇਆ ਤੇ ਲੀਡ ਤੇ ਆਇਆ ਨਾ। ਮੁਹੰਮਦ ਰਾਣਾ ਨੂੰ ਚਾਹੀਦਾ ਸੀ ਕਿ ਸਟੇਜ ਤੇ ਧੱਕੇ ਖਾਣਾ। ਸਾਇਮਾ ਵੀ ਨਹੀਂ ਆਈ ਸਟੇਜ ਤੇ? ਨਹੀਂ ਆਈ, ਬੜੇ ਆਰਟਿਸਟ ਨਹੀਂ ਆਏ, ਹੈਦਰ ਸੁਲਤਾਨ ਆਇਆ ਜਾਂ ਮੁਹੰਮਦ ਰਾਣਾ। ਅੱਛਾ, ਨਸੀਮ ਵਿੱਕੀ ਸਾਹਿਬ ਨੇ ਆਖਿਆ ਕਿ ਅਸੀਂ ਇਹਨਾਂ ਕੋਲ ਬੜਾ ਕੰਮ ਕਰਵਾਉਣਾ, ਕਿੰਨਾ ਕਰਵਾ ਲਿਆ? ਫਿਰ 1-2 ਸਟੇਟ ਆਮੇ ਤੋਂ ਬਾਅਦ ਕਿਸੇ ਨੇ ਮੁਹੰਮਦ ਰਾਣਾ ਨੂੰ ਪੁੱਛਿਆ? ਇਹੋ ਚੀਜ਼ ਜਿਹੜੀ ਮੈਂ ਮੁਹੰਮਦ ਰਾਣਾ ਨੂੰ ਸਮਝਾਉਣਾ ਚਾਹੁੰਦਾ ਸੀ। ਉਹ ਤੁਹਾਡਾ ਮਕਸਦ ਹੈਗਾ ਕਿ ਉਸ ਚੀਜ਼ 'ਚ ਉਹਨਾਂ ਨੇ ਯੂਜ਼ ਕੀਤਾ ਯਾਰ ਮੁਹੰਮਦ ਰਾਣਾ ਨੂੰ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਬੰਦਾ ਤੁਸੀਂ ਮੈਨੂੰ ਵੱਡਾ ਮੰਨਦੇ ਹੋ, ਹਾਂ ਬਿਲਕੁਲ, ਗਲਤ ਜਗ੍ਹਾ ਤੇ ਠੁੱਕ ਗਿਆ ਸੀ। ਹਾਂ, ਇਹ ਗੱਲ, ਉਹਨੂੰ ਸਟੇਜ ਤੇ ਇਸ ਦੌਰ ਵਿੱਚ ਆ ਕੇ ਨਹੀਂ ਸੀ ਜਾਣਾ ਚਾਹੀਦਾ। ਫਿਲਮ ਕਰਦਾ ਪਿਆ ਕਰੇ ਜਿਹੜਾ ਉਹਦਾ ਹੈਗਾ। ਔਰ ਇਹਨਾਂ ਦੀ ਗੱਲ ਵਾਕਈ ਠੀਕ ਹੈ ਕਿ ਅਗਰ ਉਹ ਉਸ ਤੇ ਫਿੱਟ ਹੁੰਦਾ ਨਾ, ਅੱਜ ਨਜ਼ਰ ਆ ਰਿਹਾ ਹੁੰਦਾ। ਦੋਸਤੋ, ਮਕਸਦ ਗੱਲ ਕਰਨੀ ਚਾਹੀਦੀ ਹੱਕ ਸਾਈ। ਅੱਛਾ, ਉਹਦੇ ਬਾਅਦ ਫਿਰ ਉਹਨਾਂ ਨੇ ਕੁਝ ਤੁਹਾਡੇ ਖਿਲਾਫ ਕੰਪੇਨ ਸੋਸ਼ਲ ਮੀਡੀਆ ਸ਼ੁਰੂ ਕਰਾਈ, ਤੁਸੀਂ ਉਹਦੇ ਨਾਲ ਵੱਧ ਕੇ ਜਵਾਬ ਦਿੱਤਾ, ਤੇ ਪੈਚਅਪ ਕਿੱਥੇ ਹੋ ਗਿਆ ਫਿਰ ਕਿਸੇ ਗੱਲ ਤੇ? ਨਹੀਂ, ਉਹ ਉਹਨਾਂ ਨੇ ਕੀ ਕਰਨਾ ਸੀ, ਇਹ ਸਮਝ ਲਓ ਕਿ ਮੇਰੀ ਜਿੱਤ ਸੀ ਕਿ ਮੈਂ ਹੱਕ ਦੀ ਗੱਲ ਕੀਤੀ ਸੀ, ਲੋਕਾਂ ਮੇਰਾ ਸਾਥ ਦਿੱਤਾ ਕਿ ਯਾਰ ਮੁੰਡੇ ਨੇ ਗੱਲ ਠੀਕ ਕੀਤੀ। ਉਹਨਾਂ ਨੇ ਪੂਰੀ ਪ੍ਰੈਸ ਕਾਨਫਰੰਸ ਚੁੱਕ ਮੇਰੇ ਤੇ ਕੀਤੀ। ਦੱਸੋ ਸ਼ਦਾਈਓ, ਇਹਦਾ ਫਾਇਦਾ ਕਿੰਨੇ ਲੈਣਾ? ਪਰ ਤੁਹਾਡਾ ਜੀ ਇੱਕ ਨਾਮ ਮੁਕਾਮ ਤੁਸੀਂ ਆਂਦੇ ਹੋ ਟੂਲ ਵਾਲਾ ਕੀ ਹੈ, ਇਹ ਕੀ ਸ਼ਾਇਬ ਹੈ? ਤੇ ਫਿਰ ਤੁਸੀਂ ਮੇਰੇ ਤੇ 50 ਮਿੰਟ ਦੀ ਕਿਉਂ ਕਰ ਦਿੱਤੀ ਬਈ? ਕਿਉਂਕਿ ਮੇਰੀਆਂ ਗੱਲਾਂ ਸੱਚ ਸਨ ਤੇ ਤਾਂ ਤੁਹਾਨੂੰ ਮਾੜੀਆਂ ਲੱਗੀਆਂ ਨਾ, ਘੁੰਮਦੀਆਂ ਨਹੀਂ ਦਿਮਾਗ 'ਚ। ਹਾਂ, ਇਹ ਗੱਲ ਸੀ। ਤੇ ਬਸ ਉਹਨਾਂ ਨੂੰ ਸਮਝ ਆ ਗਈ ਕਿ ਨਹੀਂ ਯਾਰ ਮੁੰਡਾ ਤਾਂ ਠੀਕ ਕਹਿੰਦਾ। ਮੈਂ ਅੱਜ ਵੀ ਇਹ ਆਪਣੀ ਗੱਲ ਤੇ ਖੜਾ। ਕਿੱਥੇ ਗਿਆ ਮੁਹੰਮਦ ਰਾਣਾ ਉਸ ਤੋਂ ਬਾਅਦ? ਨਸੀਮ ਵੀ ਕਿਨੇ ਕਰਾਏ ਨਹੀਂ ਸਟੇਜ ਡਰਾਮੇ ਫਿਰ ਉਹਦੇ ਕੋਲ, ਸਿਰਫ ਉਹਨੂੰ ਇਸਤੇਮਾਲ ਕਰਕੇ 1-2 ਡਰਾਮੇ 'ਚ ਉਹਨਾਂ ਪੈਸਾ ਕਮਾਇਆ। ਮੋਮੀ ਸਾਹਿਬ ਘਰ ਬੈਠੇ ਰਹੋ ਬਸ।
ਤੁਸੀਂ ਸਾਰਿਆਂ ਦੇਖਿਆ ਕਿ ਇੱਕ ਪਾਕਿਸਤਾਨ ਫਿਲਮ ਇੰਡਸਟਰੀ ਤੇ ਬੜਾ ਅਰੂਜ ਸੀ, ਜ਼ਵਾਲ ਆ ਗਿਆ, ਉਸ ਤੋਂ ਬਾਅਦ ਸਟੇਜ ਡਰਾਮੇ ਵਾਲੀ ਦੁਨੀਆ ਆ ਗਈ, ਅਰੂਜ ਬੜਾ ਦੇਖਿਆ, ਜਿਸ ਤਰ੍ਹਾਂ ਦਾ ਵੀ ਸੀ, ਲੇਕਿਨ ਅਰੂਜ ਸੀ, ਲੋਕੀ ਜਾਂਦੇ ਸਨ ਵੇਖਣ, ਟਿਕਟ ਭਰਦੇ ਸਨ। ਜ਼ਵਾਲ ਆ ਗਿਆ। ਇਸ ਵੇਲੇ ਟਿਕਟਾਕਰਸ ਕੁਛ ਐਸੇ ਨੇ, ਉਹਦੀ ਖਵਾਤੀਨ ਵੀ ਨੇ, ਹਸਬੈਂਡ ਐਂਡ ਵਾਈਫ ਵੀ ਨੇ, ਮੀਆਂ ਬੀਵੀ ਵੀ ਨੇ, ਉਹ ਵੀ ਬਹੁਤ ਹੀ ਬਿਲੋ ਦਾ ਬੈਲਟ ਕੰਮ ਕਰ ਰਹੇ ਨੇ। ਇਹਦਾ ਤੁਸੀਂ ਫਿਊਚਰ ਕਿੱਥੇ ਦੇਖ ਰਹੇ ਹੋ ਇਹਨਾਂ ਫੈਮਲੀਆਂ ਦਾ, ਜਿਹੜਾ ਜਾਂ ਕੱਲੀਆਂ ਕੁੜੀਆਂ ਨੇ ਜਾਂ ਜਿਹੜੇ ਬੰਦੇ ਵੀ ਪਿੱਛੇ ਨਾਲ ਬੀਬੀਆਂ ਨੂੰ ਅੱਗੇ ਕਰਵਾ ਰਹੇ ਨੇ ਸਾਰਾ ਕੁਝ, ਜਿਹੜਾ ਕਿ ਕਾਬਲੇ ਇਤਰਾਜ਼ ਹੈ? ਇਹ ਤਬਾਹੀ ਹੈ। ਅੱਛਾ, ਇਹਦੇ ਵਿੱਚ ਸਾਨੂੰ ਸਾਡੀ ਹਕੂਮਤ ਨੂੰ ਚਾਹੀਦਾ ਸੋਚਣਾ, ਕਿਉਂਕਿ ਇਹਨਾਂ ਦੇ ਮੋਰਾਂ ਹੀ ਕੋ ਡੰਡੇ ਮਾਰੇ ਜਾਣ। ਇਹ ਅਗਾਂਹ ਜਿਹੜੀਆਂ ਨੇ ਇਸ ਕੌਮ ਦੀਆਂ ਬੱਚੀਆਂ, ਬੱਚੇ, ਧੀਆਂ, ਪੁੱਤਰ, ਉਹਨਾਂ ਨੂੰ ਮੈਸੇਜ ਕੀ ਦਿੱਤਾ ਜਾ ਰਿਹਾ ਤੁਸੀਂ ਸੋਚੋ ਨਾ। ਉਹਨਾਂ ਨੂੰ ਉਹ ਘਰ ਵਿਖਾਇਆ ਜਾਂਦਾ, ਮਹਿਲ ਵਿਖਾਏ ਜਾਂਦੇ ਨੇ, ਆਲੀਸ਼ਾਨ ਗੱਡੀਆਂ ਵਿਖਾਈਆਂ ਜਾਂਦੀਆਂ ਜਿਨ੍ਹਾਂ ਦੇ ਸਾਨੂੰ ਨਾਮ ਹੀ ਨਹੀਂ ਆਉਂਦੇ, ਕਿ ਲੋ ਜੀ ਇਸ ਟਿਕਟੋਕ ਦੀ ਵੀਡੀਓ ਤੋਂ ਅਸੀਂ ਇੰਨੇ ਕਮਾ ਲਿਆ, ਕਰ ਲਿਆ। ਯਾਨੀ ਕਿ ਇਸ ਤਰ੍ਹਾਂ ਸ਼ਾਹਾਨਾ ਲਾਈਫ ਸਟਾਈਲ ਵਿਖਾ ਕੇ ਇਸ ਪਾਸੇ ਫਾਸ਼ੀ ਵਾਲੇ ਪਾਸੇ ਸੁੱਟਿਆ ਜਾ ਰਿਹਾ ਕੌਮ ਦੀ ਧੀਆਂ ਪੁੱਤਰਾਂ ਨੂੰ। ਇਹ ਗਲਤ ਹੈ। ਮੈਂ ਹਮੇਸ਼ਾ ਅੱਗੇ ਪਹਿਲੀ ਵਾਲੀ ਗੱਲ ਰਿਪੀਟ ਕਰਨਾ ਵਾ ਕਿ ਐਸਾ ਕੰਮ ਕਰੋ ਕਿ ਤੁਹਾਡੇ ਖਾਨਦਾਨ ਦੀ ਪਗੜੀ ਉੱਚੀ ਹੋਏ, ਉਹ ਫਖਰ ਨਾਲ ਸਿਰ ਕੱਢ ਕੇ ਬਾਹਰ ਚੱਲਣ ਫਿਰਨ। ਤੇ ਜੇ ਤੁਸੀਂ ਬੀਬੀਆਂ ਦੇ ਆਪਣੇ ਉਹ ਕੈਮਰਾ ਆਪ ਚਲਾ ਲੈਣਾ, ਬੀਬੀ ਨਾਲ ਚੱਲ ਝਾੜੂ ਦੇ ਤੇ ਬੈਗ ਤੋਂ ਸ਼ੁਰੂ ਹੋ ਜਾਣਾ, ਅਗਾੜੀ ਪਿਛਾੜੀ ਬੜਾ ਇਸ ਤਰ੍ਹਾਂ ਦਾ ਕੀ content ਹੈ ਯਾਰ? ਕੀ ਕੋਈ ਨਸਲੀ ਲੋਕ ਨੇ, ਖਾਨਦਾਨੀ ਲੋਕ ਨੇ, ਉਹਨਾਂ ਦੇ ਕੋਈ ਅੱਗੇ ਪਿੱਛੇ ਕੋਈ ਜਿਹੜਾ ਨੇ ਜੁੱਤੀਆਂ ਮਾਰੇ ਸਰੀ ਪਰ ਕੰਜਰੋਇਆ ਕੀ ਕਰਨ ਡਏ ਹੋ ਤੁਸੀਂ? ਮੈਂ ਦੋਸਤੋ ਇੱਥੇ ਥੋੜਾ ਜਿਹਾ ਐਡ ਕਰਨਾ ਸੀ, ਕਿਸੇ ਨਾਲ ਕਲਿੱਪ ਜ਼ਿਆਦਾ ਨਹੀਂ ਚਲਾ ਸਕਦੇ ਇਸ ਲਈ ਕਿ ਕਾਪੀ ਰਾਈਟ ਦਾ ਕੰਟੈਂਟ ਹੁੰਦਾ ਹੈ। ਇੱਕ ਕੁੜੀਆਂ ਸਨ 2-3 ਨਾ, ਉਹਨਾਂ ਦੀ ਇਹ ਉਮਰ ਹੋਏਗੀ ਕੋਈ 18 17 ਸਾਲ ਜਾਂ 20 ਸਾਲ ਲਾ ਲਓ, ਇਸ ਤੋਂ ਥੱਲੇ ਸਨ, ਬੱਚੀਆਂ ਸਨ। ਉਹਨਾਂ ਦਾ ਮੈਂ ਇੱਕ ਵੀਡੀਓ ਵੇਖੀ ਉਹਨਾਂ ਦੇ ਅਕਾਊਂਟ ਤੇ ਸੀ, ਤੇ ਉਹਨਾਂ ਦੀ ਇੱਕ ਮਾਈ ਸੀ, ਉਹ ਹੁਣ ਪਤਾ ਨਹੀਂ ਉਹਨਾਂ ਦੀ ਦਾਦੀ ਸੀ ਜਾਂ ਮਾਂ ਸੀ, ਲੇਕਿਨ ਹੈ ਉਹਨਾਂ ਦੀ ਕੋਈ ਆਪਣੀ ਸੀ। ਉਹ ਸਿਰ 'ਚ ਨਾ ਸੁਆਹ ਪਾ ਰਹੀ ਸੀ, ਉਹ ਬਜ਼ੁਰਗ ਖਾਤੂਨ। ਤੇ ਮੈਂ ਉਹ ਚੈਨਲ 'ਚ ਜਾ ਕੇ ਵੇਖਿਆ ਤੇ ਮਾਈ ਨਾਲ ਕਹਿ ਰਹੀ ਸੀ ਕਿ ਮੈਨੂੰ ਵਾਇਰਲ ਕਰੋ, ਮੈਨੂੰ ਵਾਇਰਲ ਕਰੋ। ਸੁਆਹ ਲਿਟਰਲੀ ਤੰਦੂਰ ਦੀ ਪਾਈ ਜਾ ਰਹੀ ਸੀ। ਉਹ ਜਦੋਂ ਮੈਂ ਉਸ ਚੈਨਲ ਤੇ ਜਾ ਕੇ ਵੇਖਿਆ ਨਾ, ਤੇ ਪਿੱਛੇ ਥੋੜੀਆਂ ਵੀਡੀਓ ਵੇਖੀਆਂ, ਤੇ 2-3 ਮਹੀਨੇ ਪਹਿਲਾਂ ਦੀਆਂ ਜਿਹੜੀਆਂ ਵੀਡੀਓ ਪਈਆਂ ਸਨ, ਉਹ ਕੁੜੀਆਂ ਆਪਣੇ ਨੂੰ ਕੋਸ਼ਿਸ਼ ਕਰ ਰਹੀਆਂ ਸਨ ਕਿ ਚੈਨਲ ਚੱਲੇ, ਲੇਕਿਨ ਵਿਊ ਉਹਨਾਂ ਨੂੰ ਪਏ ਸਨ ਤਕਰੀਬਨ 500 600। ਉਹਨਾਂ ਨੇ ਤਰੀਕਾ ਅਜ਼ਮਾਇਆ ਕਿ ਮਾਂ ਨੂੰ ਕਰੋ ਅੱਗੇ। ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਵਿਊ ਦਾ ਚੱਕਰ ਹੈ, ਇਹ ਬੇੜਾ ਗਰਕ ਨਹੀਂ ਕਰਦਾ ਪਿਆ ਜਾਂ ਵਾਇਰਲ ਹੋਣ ਦਾ ਚੱਕਰ? ਇਸ ਨਹੀਂ ਯਾਰ, ਚੰਗੇ ਕੰਮ ਨੂੰ ਅਗਰ ਵੇਖਿਆ ਜਾਏ ਤਾਂ ਸਾਡੀ ਜਿਹੜੀ ਜਨਰੇਸ਼ਨ ਹੈ ਨਾ, ਆਸਾਨ ਬਾਜਵਾ ਸਾਹਿਬ ਬੈਠੇ ਨੇ, ਬਾਬਾ ਪੰਜਾਬ ਉਹਨਾਂ ਨੂੰ ਆਖਿਆ ਜਾਂਦਾ, ਇਨਸਾਈਕਲੋਪੀਡੀਆ ਪੂਰਾ। ਹਾਂ, ਤਾਰੀਖ ਦੇ ਜਾ ਕੇ ਵੇਖੋ, ਉਹਨਾਂ ਨੂੰ 200-250 ਵਿਊ ਆਉਂਦੇ ਨੇ। ਉਹੀ ਕੋ ਨੱਚਣ ਟੱਪਣ ਵਾਲੀ ਹੋਏ, ਹਾਂ ਤੂੰ ਵੇਂਦੇ ਟਿਕਟੋਕ ਤੇ ਕੀ ਹੁੰਦਾ, ਤੇ ਮਿਲੀਅਨ ਦੇ ਵਿੱਚ ਵਿਊ ਹੁੰਦੇ ਨੇ। ਬੰਦੇ ਵੇਖਣ ਵਾਲੇ ਨੂੰ ਸੋਚਣਾ ਚਾਹੀਦਾ ਕਿ ਇਸ ਫਹਾਸ਼ੀ ਵਿੱਚ ਤੁਸੀਂ ਕਿਉਂ ਇਹਨਾਂ ਦਾ ਸਾਥ ਦਿੰਦੇ ਹੋ? ਅੱਛੇ ਕੰਮ ਨੂੰ ਪ੍ਰਮੋਟ ਕਰੋ, ਨਸਲਾਂ ਗਾਂ ਸਵਰਨ। ਬਸ ਅੱਲਾਹ ਪਾਕ ਹੀ ਹਦਾਇਤ ਦੇਵੇ ਜੀ। ਇਹ ਹਾਲ ਹੀ ਮੀਰਾ ਦੇ ਬਾਰੇ 'ਚ ਇੱਕ ਬੜੀ ਵੀਡੀਓ ਹਲੇ ਤੱਕ ਜਿਹੜੇ ਨੂੰ ਠੰਡੀ ਨਹੀਂ ਹੋ ਰਹੀ, ਤੁਸੀਂ ਵੀ ਕੀਤਾ, ਅਸੀਂ ਵੀ ਉੱਤੇ ਆਪਣਾ ਪ੍ਰੋਗਰਾਮ ਕੀਤੇ। ਤੇ ਮੇਰਾ ਖਿਆਲ ਹੈ ਕਿ ਇਹ ਵੀ ਵਿਊ ਦਾ ਰੇਟਿੰਗ ਦੇ ਚੱਕਰ ਹੈ। ਅਰਸ਼ਾਦ ਭੱਟੀ ਨੇ ਜਿਹੜਾ ਮੀਰਾ ਦੀ ਜਿਹੜੀ ਨਾ ਇੱਕ ਉਹ ਗੁਲਾਮਾਂ ਖਿੱਚਣ ਦੀ ਕੋਸ਼ਿਸ਼ ਕੀਤੀ, ਉਹ ਮਰੇ ਮੁਰਦੇ ਜਿਹੜੇ ਨੇ ਉਹ ਠਾਣ ਦੀ ਕੋਸ਼ਿਸ਼ ਕੀਤੀ। ਮੀਰਾ ਵੇਖੋ ਜੀ, ਮੀਰਾ ਇੱਕ ਐਕਟਰੈਸ ਹੈ, ਤੇ ਸਭ ਨੂੰ ਪਤਾ ਹੈ ਕਿ ਐਕਟਰਸਾਂ ਜੋ ਜਿਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਹੁੰਦੀ, ਬਿਲਕੁਲ ਉਹਦੇ ਉੱਤੇ ਜਾਣ ਦੀ ਲੋੜ ਹੀ ਨਹੀਂ ਸੀ ਭੱਟੀ ਸਾਹਿਬ ਨੂੰ। ਭੱਟੀ ਦਾ ਕੰਮ ਬਣਦਾ ਸੀ, ਉਹ ਆਪਣੀ ਫਿਲਮ ਸਾਈਕੋ ਦੀ ਪ੍ਰਮੋਸ਼ਨ ਵਾਸਤੇ ਆਈ ਹੈ। ਤੂੰ ਉਹਦੇ ਉੱਤੇ ਉਹਦਾ ਸਵਾਲ ਕਰ, ਕਿਸ ਤਰ੍ਹਾਂ ਫਿਲਮ ਬਣਾਉਣ ਦਾ ਤਜਰਬਾ ਰਿਹਾ, ਕਾਸਟਿੰਗ ਕਿਸ ਤਰ੍ਹਾਂ ਕੀਤੀ, ਇਹਦੀਆਂ ਲੋਕੇਸ਼ਨਾਂ ਕਿੱਥੇ ਆਪਣਾ ਹੋਈਆਂ, ਸਰ ਮਾਰਕ ਕੀਤੀਆਂ, ਤੁਸੀਂ ਕਿਸ ਤਰ੍ਹਾਂ ਫਿਲਮ ਬਣੀ, ਪੈਸਾ ਕਿੰਨਾ ਲੱਗਾ, ਕਿੰਨੀ ਐਕਸਪੈਕਟੇਸ਼ਨ ਹੈ। ਬਿਲਕੁਲ ਅਸੂਲਨ ਤੇ ਇਹ ਬਣਦਾ ਸੀ ਨਾ, ਲੇਕਿਨ ਉਹਨੂੰ ਪਤਾ ਸੀ ਇਹ ਤੇ ਮੈਂ ਗੱਲ ਕਰਾਂਗਾ ਤੇ ਵਾਇਰਲ ਨਹੀਂ ਕੁਝ ਵੀ ਹੋਣਾ। ਪੋਡਕਾਸਟਾਂ ਇਹ ਅਸਲ 'ਚ ਪਦਕਾਸਟਾਂ ਰਹਿ ਗਈਆਂ ਨੇ, ਇਹਦੇ ਕੋਈ ਚੱਜ ਦੀ ਗੱਲ ਹੋਣੀ ਕੋਈ ਨਹੀਂ, ਸਿਰਫ ਵਾਇਰਲ ਕਰਨਾ। ਜਿਵੇਂ ਉਹ ਟਿਕਟੋਕ ਵਾਇਰਲ ਕਰਦੇ ਨੇ ਨਾ ਮੰਦੀਆਂ ਛਾਵਾਂ ਵਿਖਾ ਕੇ, ਪੋਡਕਾਸਟਾਂ ਵਿੱਚ ਵੀ ਇਹੋ ਹੀ ਤਰੀਕਾ ਅਪਣਾਇਆ ਜਾਂਦਾ। ਕੋਈ ਇਹੋ ਜਿਹਾ ਸਵਾਲ ਭੈੜਾ ਕਰੋ, ਭੱਟੀ ਨੂੰ ਕੀ ਲੋੜ ਹੈ ਉਹਦੀ ਨਿੱਜੀ ਲਾਈਫ ਦੇ ਉੱਤੇ ਗੱਲ ਕਰਨ ਦੀ? ਫਿਰ ਜਿਹਦੇ ਤੇ ਹਜ਼ਾਰਾਂ ਗੱਲਾਂ ਹੋ ਚੁੱਕੀਆਂ ਨੇ, ਲੋੜ ਹੀ ਕੋਈ ਨਹੀਂ ਸੀ ਨਾ। ਭੱਟੀ ਸਾਹਿਬ ਨੇ ਚਵਲ ਮਾਰੀ ਹੈ, ਫਿਰ ਉਹ ਨਹੀਂ ਜਵਾਬ ਦੇਣਾ ਚਾਹ ਰਹੀ, ਫਿਰ ਆਪਣਾ ਸਜਾਦ ਭਾਈ ਨਹੀਂ ਜਵਾਬ ਦੇਣਾ ਚਾਹ ਰਹੀ, ਤੂੰ ਬਾਰ-ਬਾਰ ਉਹਨੂੰ ਪੁੱਛ ਰਿਹਾ। ਮੈਂ ਤੁਹਾਨੂੰ ਇੱਕ ਸਵਾਲ ਕਰਨਾ ਵਾ, ਤੁਸੀਂ ਕਹਿੰਦੇ ਯਾਰ ਇਹਦੇ ਤੇ ਛੱਡੋ ਪਰਾਂ, ਮੇਰਾ ਕੰਮ ਹੈ ਸਟਾਪ। ਮੈਂ ਨਾ ਮੁਹੱਜ਼ਬ ਅੰਦਾਜ਼ ਨਾਲ ਉਹ ਹੀਰੋ ਬਣ ਗਈ, ਭੱਟੀ ਜ਼ੀਰੋ ਬਣ ਗਿਆ। ਤੇ ਬੜੇ ਫਿਰ ਜਿਹੜੇ ਨੇ ਥੱਲੇ ਕਮੈਂਟ ਵੇਖੇ, ਲੋਕਾਂ ਕਹਿੰਦੇ ਜੀ ਭੱਟੀ ਸਾਡਾ ਜਿਹੜਾ ਨਾ ਹੀਰੋ ਸੀ, ਯਾਨੀ ਕਿ ਅੱਛਾ ਬੋਲਦਾ ਸੀ, ਲੇਕਿਨ ਅੱਜ ਪਤਾ ਲੱਗ ਗਿਆ ਕਿ ਗਲਾਜ਼ਤ ਇਹਦੇ ਵਿੱਚ ਵੀ ਮੌਜੂਦ ਹੈਗੀ ਹੈ। ਮੈਂ ਆਪ ਸੱਚੀ ਉਹਨੂੰ ਬੜਾ ਸੁਣਦਾ ਰਿਹਾ, ਲੇਕਿਨ ਇੱਥੋਂ ਆ ਕੇ ਮੈਨੂੰ ਮਾਯੂਸੀ ਹੋਈ। ਅੱਛਾ, ਇਹਦੇ ਨਾਲ ਸਜਾਦ ਸਾਹਿਬ ਫਿਜ਼ਾ ਵਾਲੀ ਦਾ ਵੀ ਇੱਕ ਆਇਆ, ਮਤਲਬ ਇੱਕ ਚੈਨਲ ਦੇ ਉੱਤੇ ਜੋ ਵੀ ਉਹਨੇ ਹਰਕਤ ਕੀਤੀ ਸਾਰਿਆਂ ਨੂੰ ਪਤਾ ਹੈ, ਅਸੀਂ ਉਹਦੀ ਡਿਟੇਲ 'ਚ ਨਹੀਂ ਜਾਵਾਂਗੇ। ਉਸ ਤੋਂ ਬਾਅਦ ਪੈਮਰਾ ਨੇ ਉਹਨੂੰ ਨੋਟਿਸ ਦਿੱਤਾ
ਮੋਹਸਨ ਨਕਵੀ ਸਾਹਿਬ ਨੇ ਆਪਣੇ ਚੈਨਲ ਤੋਂ ਉਹਦੀ ਵੀਡੀਓ ਡਿਲੀਟ ਕਰਵਾਈ, ਇਹਦਾ ਮਤਲਬ ਹੈ ਕਿ ਉਹਦੇ ਕੋਲ ਇੱਕ ਖੱਚ ਵੱਜ ਗਈ ਸੀ। ਗਲਤ ਹੋਇਆ ਬਹੁਤ। ਉਹਨੇ ਫਿਰ ਇੱਕ ਟੀਵੀ ਤੋਂ ਬਗੈਰ ਵੀ ਇੱਕ ਵੀਡੀਓ ਛੋਟੀ ਜਿਹੀ ਦਿੱਤੀ ਕਿ ਜੀ ਮੈਂ ਮਤਲਬ ਇਹ ਮਾਜ਼ਰਤ ਖਾਮ ਅਗਰ ਕਿਸੇ ਨੂੰ ਬੁਰਾ ਲੱਗਾ, ਲੇਕਿਨ ਉਹਦੇ ਨਾਲ ਹੀ ਉਹਨੇ ਫਿਰ ਜਨਾਬ ਉਹ ਹਰਕਤ ਕਰ ਲਈ। ਤੇ ਮੇਰਾ ਖਿਆਲ ਹੈ ਕਿ ਇਹ ਵੀ ਕੋਈ ਸਾਈਕੋ ਪ੍ਰੋਬਲਮ ਹੀ ਹੁੰਦਾ ਹੈ ਯਾਰ। ਇਹ ਗਲਤ ਹੈ ਨਾ, ਸਾਰਾ ਕੋਈ ਮਰਨਾ ਤੇ ਉਹੀ ਵਾਇਰਲ ਹੋਣ ਦਾ ਧੰਦਾ ਤੇ ਸਾਰਾ ਇਹ। ਹਾਲਾਂਕਿ ਫਿਜ਼ਾ ਵਾਲੀ ਘੱਟ ਮਸ਼ਹੂਰ ਹੈ ਯਾਰ, ਕਿ ਪੈਸੇ ਦੀ ਕਮੀ ਹੈਗੀ, ਲੇਕਿਨ ਕੀ ਕਿ ਚਵਲ ਮਾਰ ਕੇ ਆਪਣਾ ਖਾਨਦਾਨ ਦੱਸਣਾ ਤੇ ਹੈ ਵੇ ਨਾ। ਮੈਂ ਇਹ ਤੇ ਵੀਡੀਓ ਕੀਤੀ ਵੀ ਹੈ ਸੀ ਕਿ ਕੰਜਰ ਭਾਵੇਂ ਹੀਰਾ ਮੰਡੀ 'ਚ ਹੋਏ ਤੇ ਭਾਵੇਂ ਲੰਦਨ ਦੀਆਂ ਗਲੀਆਂ ਤੇ ਹੋਏ, ਉਹ ਕੰਜਰ ਹੀ ਰਹਿੰਦਾ। ਉਹ ਤੁਹਾਡੀ ਬੜੀ ਵੀਡੀਓ ਵੀ ਅੱਛੀ ਗਈ ਸੀ। ਬਸ ਦੁਆ ਗੋਈਆਂ ਕਿ ਰੱਬ ਇਹਨਾਂ ਨੂੰ ਹਦਾਇਤ ਦੇਵੇ। ਬਹੁਤ ਸ਼ੁਕਰੀਆ ਸਜਾਦ ਸਾਹਿਬ। ਦੋਸਤੋ ਕੋਸ਼ਿਸ਼ ਕੀਤੀ ਹੈ ਕਿ 3-4 ਜਿਹੜੇ ਟ੍ਰੈਂਡਿੰਗ ਟੌਪਿਕਸ ਹਨ ਔਰ ਇਹਨਾਂ ਨੇ ਉਹਦੇ ਤੇ ਕਾਫੀ ਕੰਮ ਕੀਤਾ ਸੀ, ਵੀਡੀਓਜ਼ ਕੀਤੀਆਂ ਸਰ, ਇਹਨਾਂ ਦੀ ਵੀਡੀਓ ਕਾਫੀ ਵਾਇਰਲ ਵੀ ਹੋਈਆਂ ਸਨ ਤੇ ਅੱਜ ਅਸੀਂ ਉਹਨਾਂ ਨੂੰ ਹੀ ਡਿਸਕਸ ਕੀਤਾ ਹੈ, ਡੀਪਲੀ ਡਿਸਕਸ ਨਹੀਂ ਕੀਤਾ। ਇੱਕ ਪੁੱਛਿਆ ਕਿ ਤੁਹਾਡੇ ਜ਼ਿਹਨ 'ਚ ਕੀ ਖਿਆਲ ਆਇਆ ਕਿ ਤੁਸੀਂ ਵੀ ਇਹ ਜਿਹੜਾ ਨਾ ਕੋਈ ਘੋੜਿਆਂ ਵਾਲਾ ਮਸਾਲਾ ਬਣਾ ਕੇ ਨਾ ਤੇ ਉਹਨਾਂ ਨੂੰ ਦਿੱਤਾ ਜਾਏ। ਐਨੀਵੇਜ਼ ਤੁਸੀਂ ਜਨਾਬ ਹਮੇਸ਼ਾ ਦੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਹੋ, ਲੇਕਿਨ ਕੁਝ ਐਸੇ ਲੋਕ ਨੇ ਜਿਹੜੇ ਸਾਨੂੰ ਪਿਆਰ ਕੁਝ ਹੋਰ ਕਿਸਮ ਦਾ ਵੀ ਕਰਦੇ ਨੇ, ਉਹਨਾਂ ਨੂੰ ਵੀ ਸਲਾਮ। ਜਿੱਥੇ ਰਹੋ ਖੁਸ਼ ਰਹੋ। ਕੋਈ ਵੀ ਅਗਰ ਤੁਹਾਡੇ ਜ਼ਿਹਨ 'ਚ ਕਮੈਂਟਸ ਹੈਗਾ, ਤੁਹਾਡੀ ਰਾਏ ਹੈਗੀ ਹੈ, ਸਤਿ ਸਲਾਮ ਤੁਸੀਂ ਕਰ ਸਕਦੇ ਹੋ। ਕਿਸੇ ਕਿਸਮ ਦਾ ਵੀ ਕਮੈਂਟ ਤੁਸੀਂ ਕਰ ਸਕਦੇ ਹੋ, ਸਾਨੂੰ ਉਹਦੀ ਕੋਈ ਜਿਹੜੇ ਨਾ ਇਹ ਨਹੀਂ ਹੁੰਦਾ, ਸਾਨੂੰ ਤਜਾਵੀਜ਼ ਦੀ ਵੀ ਲੋੜ ਹੈਗੀ ਹੈ। ਜਿੱਥੇ ਰਹੋ ਖੁਸ਼ ਰਹੋ। ਬਹੁਤ ਸ਼ੁਕਰੀਆ ਸਜਾਦ ਸਾਹਿਬ। ਅਸਲਾਮ ਵਾਲੇਕੁਮ। ਵਾਲੇਕੁਮ।